अस्सलामुअलैकुम अम्मी जी। वालेकुम सलाम वालेकुम सलाम। बिस्मिल्लाह नहीं बिस्मिल्लाह करा मैं सदके जावा। की हाल है अम्मी जी, ठीक हो? चंगा पुत शुक्र है अल्हम्दुलिल्लाह ताला दा। अम्मी की गल अज पखी लई हुई है, बिजली गई है? नहीं पुत बिजली नहीं सी गई हो, मैं क्या पखी लेनी है, हल्की हल्की हवा सोहनी लगदी है। ओए होए अम्मी बाहर ते इतनी गर्मी है, तुसी गर्मी बहुत ठहर है। जाओ, आ मैनू चलान दियो जी। ओए होए होए आ पखा चला लिया करो अम्मी जी, ये क्यों नहीं तुसी चलांदे? मैं कई बारी आया, तुसी जदों भी मैं बाहर जाना अम्मी जी तुसी आराम नाल पखा बंद कर लेने आ ते तुसी अपने सुकून नाल पखी लैके बैठे होंदे आ। ਇਹ ਪੁੱਤੇ ਪੱਖੀ ਦੀ ਹਵਾ ਜਿਹੜੀ ਆ ਨਾ ਇਹ ਸੋਹਣੀ ਲੱਗਦੀ ਆ ਕਿ ਹੌਲੀ ਹੌਲੀ ਬੈਠੀ ਅੰਮੀ ਜੀ ਚੱਲਦੀ ਪੱਖੀ ਦੀ ਹਵਾ ਨਹੀਂ, ਮੈਨੂੰ ਤੁਹਾਡੀ ਨੂੰਹ ਦੱਸਦੀ ਆ ਕਿ ਫੁੱਫੋ ਮੰਨਦੇ ਨਹੀਂ ਹੈਗੇ ਮੇਰੀ ਗੱਲ, ਤੁਸੀਂ ਜਾਣ ਬੁੱਝ ਕੇ ਪੱਖਾ ਬੰਦ ਕਰ ਲੈਂਦੇ ਹੋ। ਤੇ ਅੰਮੀ ਜੀ ਇਹ ਤਾਂ ਅੱਛੀ ਗੱਲ ਨਹੀਂ, ਉਹ ਕਹਿੰਦੇ ਜੀ ਕਿ ਇਹ ਫੁੱਫੋ ਨਾ ਬੱਚਤ ਦੀ ਖਾਤਰ ਕਰਦੀ ਹੈ ਇਦਾਂ। ਇਹ ਪੁੱਤੇ ਬੱਚਤ ਦੀ ਮੈਂ ਬਾਅਦ ਵਿੱਚ ਦੱਸਦੀ ਆ, ਇਹ ਪੱਖਾ ਚੱਲਦੀ ਰਹੂਗੀ ਬਾਹਾਂ ਜਿਹੜੀਆਂ ਹਰ ਅੰਮੀ ਜੀ ਨਹੀਂ, ਤੁਸੀਂ ਜ਼ਿੱਦ ਕਰਦੇ ਹੋ, ਤੁਸੀਂ ਮੰਨਦੇ ਨਹੀਂ। ਮੈਨੂੰ ਨੂੰਹ ਤੁਹਾਡੀ ਨੇ ਕਾਲ ਕਰਕੇ ਬੁਲਾਇਆ, ਉਹਨਾਂ ਨੇ ਕਿਹਾ ਫੁੱਫੋ ਜੀ ਪੱਖਾ ਨਹੀਂ ਲਾਉਣ ਦੇਣ ਡੇ। ਮੈਂ ਇਸ ਵਾਸਤੇ ਸਪੈਸ਼ਲ ਕੰਮ ਤੋਂ ਆਇਆ ਅੰਮੀ ਜੀ। ਆਹ ਤੇ ਚੰਗੀ ਗੱਲ ਨਹੀਂ ਹੈਗੀ ਅੰਮੀ ਜੀ, ਕੀ ਗੱਲ ਤੁਸੀਂ ਇੰਨੀਆਂ ਬਚਤਾਂ ਕਰਦੇ ਆ ਜੀ? ਪੁੱਤ ਦੇਖ ਹੁਣ ਕੱਲਿਆਂ ਕੱਲਿਆਂ ਕਮਰਿਆਂ ਵਿੱਚ ਪੱਖੇ ਲਾਈਏ, ਉਤੋਂ ਇੰਨੀ ਮਹਿੰਗਾਈ ਆ ਕਿ ਜਿਹਦੀ ਹੱਦ ਨਹੀਂ ਕੋਈ ਵੀ। ਮੈਂ ਸਿਆਣੀ ਆ ਤੇ ਮੈਂ ਜੇ ਪੱਖੀ ਝੱਲ ਲੂੰਗੀ ਤਾਂ ਫਿਰ ਕੀ ਹੋਇਆ? ਅੰਮੀ ਤੁਸੀਂ ਕਮਰੇ 'ਚ ਚਲੇ ਜਾਇਆ ਕਰੋ, ਤੁਸੀਂ ਫਿਰ ਜੇ ਚਲੋ ਨਹੀਂ ਤੇ, ਲੇਕਿਨ ਇੱਕ ਗੱਲ ਆ ਕਿ ਇੱਥੇ ਵੀ ਲਾ ਲਿਆ ਤੇ ਫਰਕ ਕੋਈ ਨਹੀਂ ਹੈਗਾ, ਨਹੀਂ ਤੇ ਤੁਸੀਂ ਉਹ ਕਮਰਿਆਂ ਦੇ ਵਿੱਚ ਚੱਲ ਜਾਇਆ ਕਰੋ। ਇਹ ਪਤਾ ਇੱਥੇ ਮੈਨੂੰ ਬਾਹਰ ਦੀ ਵੀ ਰਹਿੰਦੀ ਆ ਬਿੜਕ, ਮੈਂ ਇੱਥੇ ਬਰਾਂਡੇ 'ਚ ਬੈਠੀ ਆ ਨਾ, ਹਾਂਜੀ ਤੇ ਮੈਨੂੰ ਕੁੜੀਆਂ ਨੇ ਆਉਣਾ, ਨਿਆਣਿਆਂ ਨੇ ਪੜ੍ਹ ਕੇ ਆਉਣਾ, ਮੇਰਾ ਉਹਨਾਂ ਦਾ ਖਿਆਲ ਰਹਿੰਦਾ ਅੰਦਰ, ਫਿਰ ਮੈਨੂੰ ਸੁਣਦਾ ਨਹੀਂ ਕੁਝ ਵੀ ਹੈਗਾ। ਅੱਛਾ, ਆਵਾਜ਼ਾਂ ਮਾਰਦੀਆਂ ਸੁਣਨੇ ਦੀ ਖਾਤਰ ਬਾਹਰ ਬੈਠੇ ਹਾਂਜੀ ਰਹਿੰਦੇ। ਹਾਂਜੀ, ਮੇਰੀਆਂ ਪੋਤੀਆਂ ਨੇ ਆਉਣਾ, ਮਾਸ਼ਾਅੱਲਾ ਬੱਚਿਆਂ ਨੇ ਆਉਣਾ, ਉਹਨਾਂ ਨੇ ਆਵਾਜ਼ਾਂ ਮਾਰਨੀਆਂ, ਅੰਦਰ ਕੁੜੀ ਵੀ ਸੌਂ ਜਾਊਗੀ, ਫਿਰ ਉਹਨਾਂ ਦੀਆਂ ਆਵਾਜ਼ਾਂ ਕੌਣ ਸੁਣੂਗਾ? ਲੇਕਿਨ ਅੰਮੀ ਜੀ ਤੁਸੀਂ ਬਚਤਾਂ ਨਾ ਕਰਿਆ ਕਰੋ, ਮੈਂ ਇਸੇ ਵਾਸਤੇ ਫੌਰੀ ਆਇਆ। ਤੁਹਾਡੀ ਨੂੰਹ ਨੇ ਮੈਨੂੰ ਕਾਲ ਕੀਤੀ ਕਿ ਫੁੱਫੋ ਗਰਮੀ 'ਚ ਬੈਠੇ ਆ, ਅੰਮੀ ਜੀ ਧੱਕਾ ਹੋ ਜਾਊਗਾ, ਉੱਤੋਂ ਦੇਖ ਲਓ ਮਹੀਨਾ ਕਿਹੜਾ ਚੱਲਣ ਡਿਆ ਆ। ਇਹ ਪਤੀ ਇੱਕ ਗੁੱਸਾ ਨਾ ਕਰੀ, ਤਰੀਕਾ ਉਹ ਸਿਖਾਈਏ ਜਿਹੜਾ ਹਰ ਇੱਕ ਦੇ ਕੰਮ ਆਵੇ, ਉਹ ਤੇ ਤੈਨੂੰ ਵੀ ਸਮਝ ਲੱਗੂਗੀ। ਉਹ ਤੇ ਦੇਖ ਜਿੰਨਾ ਤੂੰ ਕੱਲਾ ਹੈਗਾ ਕਮਾਉਣੇ ਵਾਲਾ, ਜੇ ਅਸੀਂ ਸਾਰੇ ਜਣਿਆਂ ਜਾਸ਼ੀਆਂ ਕਰੀਏ ਤਾਂ ਫਿਰ ਤੂੰ ਪੁੱਤ ਕੀ ਕਰੇ ਕੱਲਾ? ਦੇਖ ਉਤੋਂ ਕਿੰਨਾ ਮਹਿੰਗਾਈ ਹੋ ਗਈ ਆ, ਤੇ ਬਿਜਲੀ ਕਿੰਨੀ ਮਹਿੰਗੀ ਹੋ ਗਈ ਆ, ਉਹ ਤੇ ਅਸੀਂ ਕੀ ਕਰੀਏ? ਤੂੰ ਕੱਲਾ ਕਮਾਉਣੇ ਵਾਲਾ ਆ। ਅੰਮੀ ਤੁਹਾਡੀਆਂ ਦੁਆਵਾਂ ਨਾਲ ਅੱਲਾਹ ਤਾਲਾ ਨੇ ਦਿੱਤਾ। ਇੱਕ ਵਕਤ ਸੀਗਾ ਸਾਡੇ ਕੋਲ ਇੱਕ ਪੱਖਾ ਲਾਉਣ ਦੀ ਹਿੰਮਤ ਨਹੀਂ ਸੀ, ਅੱਲਾਹ ਤਾਲਾ ਨੇ ਘਰ ਦਿੱਤਾ, ਜਗ੍ਹਾ ਦਿੱਤੀ, ਹਰ ਚੀਜ਼ ਦਿੱਤੀ ਅੰਮੀ ਜੀ, ਤੁਹਾਡੀਆਂ ਦੁਆਵਾਂ ਨਾਲ ਦਿੱਤੀ ਆ ਜੀ। ਤੇ ਅੰਮੀ ਜੀ ਸਾਰਿਆਂ ਨਾਲੋਂ ਚੰਗਾ ਖਾਂਦੇ ਆ ਤੁਹਾਨੂੰ, ਅਗਰ ਮੈਂ ਕੋਈ ਚੀਜ਼ ਦਿੰਨਾ, ਕੋਈ ਪੱਖਾ ਲਾ ਕੇ ਦਿੰਨਾ, ਕੋਈ ਖਾਣ ਨੂੰ ਦਿੰਨਾ, ਤੇ ਅੱਲਾਹ ਤਾਲਾ 10 ਗੁਣਾ 1000 ਗੁਣਾ ਜ਼ਿਆਦਾ ਦਿੰਦਾ ਮੈਨੂੰ ਜੀ। ਪੁੱਤੇ ਉਹ ਤਾਂ ਅੱਲਾ ਤੈਨੂੰ ਬਹੁਤਾ ਦੇਵੇ, ਅੱਲਾ ਰੱਜ ਰੱਜ ਕੇ ਦੇਵੇ, ਤੇਰੇ ਵਰਗੇ ਪੁੱਤ ਅੱਲਾ ਕੁੱਲ ਦੁਨੀਆ ਨੂੰ ਦੇਵੇ। ਪਰ ਪੁੱਤ ਸਾਡਾ ਵੀ ਹੱਕ ਆ ਨਾ ਸੋਚਣੇ ਦਾ ਕਿ ਸਾਡਾ ਪੁੱਤ ਮਿਹਨਤ ਕਰਕੇ ਲਿਆਉਂਦਾ ਤਾਂ ਅਸੀਂ ਸਾਰਾ ਟੱਬਰਾਂ ਜਾਇਸ਼ੀਆਂ ਕਰੀਏ। ਪੁੱਤੇ ਅੱਲਾ ਨੂੰ ਵੀ ਯਾਦ ਕਰੀ ਜਾਈਦਾ, ਜਿਲੇ ਗਰਮੀ ਲੱਗਦੀ ਆ ਅੱਲਾ ਨੂੰ ਬੈਠੇ ਯਾਦ ਕਰੀਦਾ, ਨਹੀਂ ਤਾਂ ਪੱਖਾ ਲਾਉਣਾ ਸੌ ਜਾਣਾ, ਕੁਛ ਸੁਣਨਾ ਹੀ ਨਹੀਂ ਕਿਸੇ ਦੀ ਗੱਲ। ਨਹੀਂ ਅੰਮੀ ਜੀ ਪਹਿਲੀ ਤੇ ਗੱਲ ਆ, ਤੁਸੀਂ ਨਾ ਮੇਰੀ ਗੱਲ ਸੁਣੋ, ਨਹੀਂ ਤੇ ਮੈਂ ਰੋਜ਼ਾਨਾ ਆ ਜਾਇਆ ਕਰਨਾ, ਜਦੋਂ ਤੁਹਾਡੀ ਨੂੰਹ ਨੇ ਫੋਨ ਕਰਨਾ ਮੈਂ ਆ ਕੇ ਪੱਖਾ ਲਵਾ ਕੇ ਜਾਇਆ ਕਰਨਾ, ਨਹੀਂ ਤੇ ਮੈਂ ਕੰਮ ਤੇ ਨਹੀਂ ਜਾਣਾ ਹੈਗਾ। ਜੇ ਤੁਸੀਂ ਹੁਣ ਮੰਨੂਗੇ ਫਿਰ ਮੈਂ ਕੰਮ ਤੇ ਜਾਣਾ, ਨਹੀਂ ਤੇ ਮੈਂ ਵੀ ਇੱਥੇ ਬੈਠਾ ਆ ਤੇ ਫਿਰ ਮੈਂ ਵੀ ਕੰਮ ਤੇ ਨਹੀਂ ਜਾਣਾ, ਫਿਰ ਦੇਖੀ ਜਾਊਗੀ, ਫਿਰ ਉਧਰੋਂ ਪੈਸੇ ਨਹੀਂ ਆਊਗੇ, ਫਿਰ ਵੀ ਤਾਂ ਭੁੱਖੇ ਰਵਾਂਗੇ ਨਾ। ਜੇ ਤੁਸੀਂ ਕਹਿੰਦੇ ਆ ਕਿ ਮੈਂ ਕੰਮ ਕਰਾਂ, ਫਿਰ ਤੁਸੀਂ ਕਹੋ ਕਿ ਠੀਕ ਆ ਪੁੱਤ ਜਾ ਚਲਾ ਜਾ ਤੇ ਮੈਂ ਪੱਖਾ ਲਾ ਕੇ ਰੱਖੂਗੀ। ਇਹ ਪੁੱਤ ਤੂੰ ਜੇ ਮੇਰਾ ਪੁੱਤ ਹੈ ਨਾ, ਮੇਰੀ ਜ਼ਰੂਰ ਗੱਲ ਦਾ ਖਿਆਲ ਕਰਨਾ, ਮੈਂ ਪੱਖਾ ਲਾ ਲਿਆ ਕਰੂੰਗੀ। ਨਹੀਂ ਤੁਸੀਂ ਮੈਂ ਨਹੀਂ ਬਸ ਤੁਸੀਂ ਨਹੀਂ ਪੁੱਤ ਜਿੱਲੇ ਮੈਨੂੰ ਗਰਮੀ ਲੱਗੇ ਨਹੀਂ ਮੈਂ ਫਿਰ ਜਾਣਾ ਹੀ ਨਹੀਂ, ਮੈਂ ਕੰਮ ਤੇ ਨਹੀਂ ਜਾਣਾ। ਨਹੀਂ ਮੈਂ ਪੱਖਾ ਮੇਰਾ ਨਹੀਂ ਮੈਂ ਕੰਮ ਤੇ ਨਹੀਂ ਜਾਣਾ। ਪੱਖਾ ਜ਼ਰੂਰ ਲਾ ਲਿਆ। ਨਹੀਂ ਮੈਂ ਫਿਰ ਮੈਂ ਵੀ ਇੱਥੇ ਬੈਠਾ। ਚਲੋ ਫਿਰ ਸਹੀ। ਪੁੱਤ ਦੇਖ ਹਰ ਇੱਕ ਸ਼ੈ ਨੂੰ ਮਹਿੰਗਾਈ ਹੋ ਗਈ ਅੰਮੀ ਜੀ, ਮਹਿੰਗਾਈ ਹੋ ਗਈ ਆ, ਤੁਹਾਡੀਆਂ ਮਾਵਾਂ ਦੇ ਪੱਖੇ ਲਾਣ ਨਾ ਭਲਾ ਸਾਡੇ ਖਰਚੇ ਪੂਰੇ ਹੋ ਜਾਣਗੇ। ਜਿਲੇ ਅਸੀਂ ਸਾਰੇ ਮਾਂ ਪੋਤੇ ਬਹੂ ਪੋਤੀਆਂ ਸਾਰੀਆਂ ਇਕੱਠੀਆਂ ਹੋ ਕੇ ਅਸੀਂ ਪੱਖਾ ਲਾਵਾਂਗੇ, ਉਹ ਪੱਖਾ ਸੋਹਣਾ ਲੱਗਦਾ ਹੈ। ਓਹੋ ਅੰਮੀ ਜੀ ਫਿਰ ਉਹਨਾਂ ਦੇ ਕੋਲ ਬੈਠ ਜਾਇਆ ਕਰੋ, ਫਿਰ ਤੁਸੀਂ ਉਹਨਾਂ ਦੇ ਕੋਲ ਨਹੀਂ ਬੈਠਦੇ, ਬਾਹਰ ਤੁਸੀਂ ਫਿਕਰ ਰੱਖਦੇ ਆ ਕੋਈ ਬਾਹਰ ਆਵਾਜ਼ਾਂ ਮਾਰਦਾ ਆ। ਅੰਮੀ ਬਾਹਰ ਸੇਕ ਆ, ਪੱਖਾ ਵੀ ਬਾਹਰ ਸੇਕ ਮਾਰਦਾ ਆ, ਅੰਦਰ ਜ਼ਰਾ ਕੁ ਪੱਖਾ ਠੰਡੀ ਹਵਾ ਕਰਦਾ ਆ, ਮਿਹਰਬਾਨੀ ਕਰ ਲਓ ਉਹਨਾਂ ਦੇ ਕੋਲ ਬੈਠ ਜਾਇਆ ਕਰੋ।
ਤੇ ਜਾਂ ਮੈਂ ਜੀ ਇੱਥੇ ਪੱਖਾ ਲਾ ਲਿਆ ਕਰੋ। ਮੈਨੂੰ ਹੁਣ ਫੋਨ ਆਇਆ ਨਾ ਮੈਂ ਤੁਹਾਡੀ ਨੂੰਹ ਦਾ, ਤੇ ਮੈਂ ਨਹੀਂ ਕੰਮ ਤੇ ਜਾਣਾ। ਉਹ ਤੇ ਮੇਰਾ ਇਰਾਦਾ ਰਿਹਾ, ਮੈਂ ਜ਼ਰੂਰ ਪੱਖਾ ਲਾ ਲਿਆ ਕਰੂੰਗੀ ਜਿੱਲੇ ਮੈਨੂੰ ਜ਼ਰੂਰਤ ਹੋ। ਅੰਮੀ ਜ਼ਰੂਰਤ ਨਹੀਂ, ਹਰ ਟਾਈਮ ਜ਼ਰੂਰਤ ਆ। ਗਰਮੀ ਆ, ਸੇਕ ਪੈਣ ਡਿਆ, ਉਤੋਂ ਬਰਾਮਦੇ ਦੇ ਵਿੱਚ ਤਾਂ ਵੈਸੇ ਸੇਕ ਪੈਂਦਾ। ਤੁਸੀਂ ਅੰਦਰ ਚੱਲ ਜਾਇਆ ਕਰੋ, ਬਾਹਰ ਦੀ ਟੈਨਸ਼ਨ ਛੱਡ ਦਿਓ। ਔਰ ਦੂਸਰੀ ਗੱਲ, ਅਗਰ ਤੁਸੀਂ ਪੱਖਾ ਨਾ ਚਲਾਇਆ ਤੇ ਮੈਂ ਤੁਹਾਡੀ ਨੂੰਹ ਨੂੰ ਕਹਿਤਾ ਹੋਇਆ, ਜਦੋਂ ਤੁਹਾਡਾ ਪੱਖਾ ਬੰਦ ਹੋਇਆ ਮੈਂ ਇੱਥੇ ਹੋਣਾ। ਮੈਨੂੰ ਸਿਰਫ 15 ਮਿੰਟ ਲੱਗਦੇ ਆ, 10-15 ਕਿਲੋਮੀਟਰ ਦੂਰ ਆ। ਮੈਂ ਜਾਣਾ ਹੀ ਨਹੀਂ ਕੰਮ ਤੇ ਉਨੀ ਦੇਰ। ਦੇਖ ਪੁੱਤ, ਇੰਨੀ ਮਹਿੰਗਾਈ ਆ। ਅੰਮੀ ਮਹਿੰਗਾਈ ਨੂੰ ਛੱਡ ਦੋ ਤੁਸੀਂ। ਮੈਨੂੰ ਕੰਮ ਤੋਂ ਲੇਟ ਹੋਣ ਨਹੀਂ, ਮੈਂ ਨਹੀਂ ਫਿਰ ਜਾਂਦਾ। ਜਾਓ, ਮੈਂ ਨਹੀਂ ਜਾਂਦਾ। ਅੱਛਾ ਪੁੱਤ, ਮੈਂ ਜਿੱਦਾਂ ਤੂੰ ਕਹੂੰਗਾ ਉਦਾਂ ਹੀ ਕਰ ਲਊਂ। ਜੀ ਪਰ ਹਾਂ, ਤੇਰੀ ਬੜੀ ਮਿਹਰਬਾਨੀ ਆ ਕਿ ਮੈਂ ਜਿੱਦਾਂ ਤੂੰ ਕਵੇਂ ਉਦਾਂ ਹੀ ਕਰ। ਨਹੀਂ, ਤੁਹਾਡੇ ਹਾਲੇ ਵੀ ਦਿਲ 'ਚ ਹੈ। ਤੁਸੀਂ ਬਾਅਦ ਚ ਫਰਾਡ ਕਰਨਾ। ਅੰਮੀ ਦੇਖ ਲਓ ਹੁਣ ਮੇਰੀ ਅੰਮੀ ਨੇ। ਅੱਛਾ ਚੱਲ ਠੀਕ। ਹਾਂਜੀ, ਹੁਣ ਦੋ ਪਿਆਰ ਮੈਂ ਚੱਲਾਂ। ਮੈਂ ਇਸੇ ਵਾਸਤੇ ਆਇਆ। ਅੱਲਾ ਦੀ ਸ਼ੁਕਰ, ਅੱਲਾ ਦੀ ਸ਼ੁਕਰ, ਅੱਲਾ ਦੀ ਸ਼ੁਕਰ, ਅੱਲਾ ਦੀ।